ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 19 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜਲ ਕਲੋਵਿਸ, ਜੋਗਾ ਸਿੰਘ ਫੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ 6 ਕਹਿੰਦੇ ਵੀ ਬੀਬੀਆਂ 6 ਲੇਡੀਜ਼ ਦੀ ਡੈਥ ਹੋਈ ਆ ਜਿਹੜਾ ਐਵਲੈਂਚ ਆਇਆ ਸੀ ਤੇ 8 ਕਲੋਜ਼ ਫਰੈਂਡ ਜਿਹੜੇ ਸੀ ਉਹਨਾਂ ਦੇ ਵਿੱਚੋਂ 6 ਜਣੇ ਬਹੁਤ ਹੀ ਲਾਗੇ ਕਲੋਜ਼ ਸੀਗੇ, ਇਕੱਠੇ ਹੀ ਜਿਹੜੇ ਆ ਇਹ ਸਕੀਇੰਗ ਕਰਨ ਗਏ ਸੀ ਕੈਲੀਫੋਰਨੀਆ ਦੇ ਸਿਆਰਾ ਨਵਾਡਾ ਦਾ ਜੋ ਏਰੀਆ ਹੈਗਾ। 2 ਫਰੈਂਡ ਜਿਹੜੇ ਆ ਉਹ ਲਾਈਵ ਨਿਕਲੇ, 4 ਜਿਹੜੇ ਆ ਉਹਨਾਂ ਨੂੰ ਰੈਸਕਿਊ ਕੀਤਾ ਗਿਆ। ਇੱਕ ਜਿਹੜਾ ਗਾਈਡ ਸੀਗਾ ਤੇ ਉਹ ਵੀ ਰੈਸਕਿਊ ਕੀਤਾ ਗਿਆ, ਪਰ 8 ਜਾਣੇ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ। ਇੱਕ ਪਰਸਨ ਹਜੇ ਵੀ ਜਿਹੜਾ ਆ ਉਹ ਮਿਸਿੰਗ ਹੈਗਾ ਆ। ਸੋ ਜੋ 6 ਜਾਣੇ ਮਾਰੇ ਗਏ ਹੈਗੇ ਆ ਉਹ ਬੇ ਏਰੀਆ, ਆਈਡਾਹੋ ਤੇ ਨੀਅਰ ਲੇਕ ਤਾਹੋ ਰਹਿੰਦੇ ਰਹੇ ਹੈਗੇ ਆ। ਕੈਰੀ ਐਟਕਿਨ, ਲਿਜ਼ ਕਲੈਗਬੋ, ਡੈਨੀਅਲ ਕੀਟਲੇ, ਕੇਟ ਮੌਰਸੀ, ਕੈਰੋਲਿਨ ਸਿਕਰ ਤੇ ਕੇਟ ਵੇਟ, ਉਹਨਾਂ ਦੇ ਪਰਿਵਾਰਾਂ ਨੇ ਇਹ ਦੱਸਿਆ ਵੀ ਜਿਹੜੇ ਆ ਸਾਨੂੰ ਸਮਝ ਨਹੀਂ ਆ ਰਹੀ ਵੀ ਕੀ ਜਿਹੜਾ ਆ ਕੀਤਾ ਜਾਵੇ, ਕਿਉਂਕਿ ਆਪਣੇ ਵੱਲੋਂ ਤਾਂ ਉਹ ਫਨ ਕਰਨ ਗਏ ਸੀ, ਸਕੀ ਕਰਨ ਗਏ ਸੀ ਤੇ ਉਤੋਂ ਐਵਲੈਂਚ ਆ ਗਿਆ ਜਿਹਦੇ ਨਾਲ 8 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਇਹ ਬਹੁਤ ਵੱਡਾ ਜਿਹੜਾ ਡਿਜ਼ਾਸਟਰ ਹੋਇਆ ਹੈਗਾ ਆ ਜੋ ਜੇ ਆਪਾਂ ਦੇਖਿਆ ਜਾਵੇ ਸਕੀਇੰਗ ਦੇ ਮਾਮਲੇ ਦੇ ਵਿੱਚ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਇਲ ਜਿਹੜੇ ਪਰਿਵਾਰ ਆ UK ਦਾ, ਉਸ ਦੇ ਵਿੱਚ ਜਿਹੜੇ ਸਾਬਕਾ ਪ੍ਰਿੰਸ ਐਂਡਰਿਊ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਕਈ ਘੰਟਿਆਂ ਤੱਕ ਜਿਹੜੇ ਆ ਉਹ ਸਵਾਲ ਜਵਾਬ ਕਰਨ ਤੋਂ ਬਾਅਦ 'ਚ ਉਸ ਨੂੰ ਛੱਡ ਦਿੱਤਾ ਗਿਆ। ਐਪਸਟੀਨ ਫਾਈਲਸ ਦੇ ਵਿੱਚ ਜਿਹੜਾ ਸਾਬਕਾ ਪ੍ਰਿੰਸ ਐਂਡਰਿਊ ਆ ਉਸ ਦਾ ਨਾਮ ਕਾਫੀ ਵਾਰ ਆਇਆ ਆ। ਉਸ ਦੀਆਂ ਕੁਛ ਤਸਵੀਰਾਂ ਤੇ ਉਸ ਦੀਆਂ ਜਿਹੜੀਆਂ ਈਮੇਲਸ ਆ ਉਸ ਦੇ ਵਿੱਚ ਸਾਹਮਣੇ ਆਈਆਂ ਆ। ਮਿਸਕੰਡਕਟ ਦੇ ਸਸਪੀਸ਼ਨ ਦੇ ਆਧਾਰ ਦੇ ਉੱਤੇ ਜੋ ਜੈਫਰੀ ਐਪਸਟੀਨ ਦੀਆਂ ਫਾਈਲਸ ਦੇ ਵਿੱਚ ਇਸ ਦਾ ਨਾਮ ਆਇਆ ਆ, ਉਸ ਕਰਕੇ ਬ੍ਰਿਟੇਨ ਦੀ ਜਿਹੜੀ ਸਰਕਾਰ ਪੁਲਿਸ ਆ ਉਹਨਾਂ ਨੇ ਇਸ ਨੂੰ ਸਵਾਲ ਜਵਾਬ ਕੀਤੇ ਆ। ਕਹਿੰਦੇ ਵੀ ਪਹਿਲੀ ਵਾਰ ਹੋਇਆ 4 ਸਦੀਆਂ ਦੇ ਵਿੱਚ ਵੀ ਬ੍ਰਿਟੇਨ ਦੇ ਕਿਸੇ ਰਾਇਲ ਸੀਨੀਅਰ ਪਰਿਵਾਰ ਦੇ ਮੈਂਬਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੋਵੇ। ਕਿੰਗ ਚਾਰਲਸ ਜਿਹੜਾ ਉਸ ਨੇ ਇਸ ਬਾਬਤ ਜਿਹੜਾ ਉਹ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਵੀ ਹਾਂ ਹੋਇਆ ਤੇ ਸ਼ੌਕਿੰਗ ਜਿਹੜੀ ਗੱਲ ਆ, ਪਰ ਕਹਿੰਦੇ ਵੀ ਦ ਲਾ ਮਸਟ ਟੇਕ ਇਟਸ ਕੋਰਸ। ਕਹਿੰਦੇ ਵੀ ਮੈਂ ਕਲੀਅਰਲੀ ਜਿਹੜਾ ਇਹ ਸਟੇਟ ਕਰਨਾ ਚਾਹੁੰਦਾ ਆ ਜੋ ਕਿੰਗ ਇਸ ਟਾਈਮ ਮੌਜੂਦਾ ਚਾਰਲਸ ਆ ਉਹਨਾਂ ਨੇ ਇਹ ਆਖਿਆ ਆ। ਸੋ ਕਹਿੰਦੇ ਵੀ ਪ੍ਰੋਸੈਸ ਕੰਟੀਨਿਊ ਹੋ ਰਿਹਾ ਆ ਤੇ ਕਹਿੰਦੇ ਵੀ ਇਸ ਮੌਕੇ ਮੇਰੇ ਦੁਆਰਾ ਕੋਈ ਕਮੈਂਟ ਕਰਨਾ ਇਸ ਦੇ ਲਈ ਚੰਗੀ ਗੱਲ ਨਹੀਂ ਹੋਊਗੀ। ਥੇਮਸ ਵੈਲੀ ਪੁਲਿਸ ਫੋਰਸ ਉਹਨਾਂ ਨੇ ਮਾਊਂਟ ਬੈਟਨ ਵਿੰਡਸਰ ਨੂੰ ਜਿਹੜਾ ਕਹਿੰਦੇ ਵੀ ਬਾਅਦ ਦੇ ਵਿੱਚ ਰਿਲੀਜ਼ ਕਰ ਦਿੱਤਾ ਗਿਆ। 11 ਘੰਟੇ ਤੱਕ ਇਸ ਨੂੰ ਡਿਟੇਨ ਜਿਹੜਾ ਆ ਉਸਦੇ ਆਪਣੇ ਘਰ ਦੇ ਵਿੱਚ ਹੀ ਕਰਕੇ ਰੱਖਿਆ ਜਿਹੜਾ ਹੋ ਗਿਆ ਸੀਗਾ। ਇਸ ਦੀ ਜਿਹੜੀ ਇੱਕ ਤਸਵੀਰ ਜਿਸ ਵਿੱਚ ਕਹਿ ਸਕਦੇ ਹਾਂ ਵੀ ਉਹ ਹੁਣ ਇਹ ਮਾਮਲੇ ਦੀ ਇੱਕ ਅਹਿਮ ਤਸਵੀਰ ਦੇ ਤੌਰ ਦੇ ਉੱਤੇ ਹੋ ਜਾਊਗੀ। ਘਬਰਾਇਆ ਹੋਇਆ ਤੇ ਇੱਕਦਮ ਸ਼ੌਕਿੰਗ ਜਾਂ ਦੰਗ ਹੋਇਆ ਜਿਹੜੀ ਤਸਵੀਰ ਆ ਕਾਰ ਦੇ ਵਿੱਚੋਂ ਉਹ ਇਸ ਟਾਈਮ ਕਾਫੀ ਜ਼ਿਆਦਾ ਪ੍ਰਚਲਿਤ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਅਮਰੀਕਾ ਨੂੰ ਛੱਡ ਕੇ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ
ਦੁਨੀਆ ਦੇ ਵਿੱਚ ਐਪਸਟੀਨ ਫਾਈਲਸ ਦੇ ਕਰਕੇ ਜਿਹੜੇ ਵੱਡੇ ਨਾਮ ਆ ਉਹਨਾਂ ਨੂੰ ਆਪਣੀਆਂ ਕੀਤੀਆਂ ਹੋਈਆਂ ਕਰਤੂਤਾਂ ਦੇ ਕੁਛ ਨਾ ਕੁਛ ਸਾਹਮਣਾ ਕਰਨਾ ਪੈ ਰਿਹਾ ਆ। ਇੱਕ ਅਮਰੀਕਾ ਹੀ ਆ ਜਿੱਥੇ ਪ੍ਰੈਜ਼ੀਡੈਂਟਸ ਤੋਂ ਲੈ ਕੇ ਹੋਰ ਵੱਡੇ ਜਿਹੜੇ ਬੰਦੇ ਆ ਉਹ ਅਜੇ ਵੀ ਖੁੱਲ੍ਹੇਆਮ ਉਸੇ ਤਰੀਕੇ ਦੇ ਨਾਲ ਘੁੰਮ ਫਿਰ ਰਹੇ ਆ। ਟਰੰਪ ਹੁਣਾਂ ਨੂੰ ਪੁੱਛਿਆ ਗਿਆ, ਕਹਿੰਦੇ ਬੜੀ ਮਾੜੀ ਗੱਲ ਆ ਵੀ ਜਿਹੜਾ ਉਸ ਨੂੰ ਇਸ ਤਰੀਕੇ ਦੇ ਨਾਲ ਹਿਰਾਸਤ ਦੇ ਵਿੱਚ ਲਿਆ ਗਿਆ ਆ। ਕਹਿੰਦੇ ਵੀ ਮੈਂ ਉਹਦੇ ਲਈ ਬੈਡ ਫੀਲ ਜਿਹੜਾ ਉਹ ਕਰ ਰਿਹਾ ਆ। ਟਰੰਪ ਹੁਣਾਂ ਨੂੰ ਕਿਸੇ ਨੇ ਜਿਹੜੀ ਕਲੀਨ ਚਿੱਟ ਤਾਂ ਦਿੱਤੀ ਨਹੀਂ, ਉਹ ਆਪਣੇ ਆਪ ਨੂੰ ਕਲੀਨ ਚਿੱਟ ਦਿੱਤੇ ਤੁਰੇ ਫਿਰ ਰਹੇ ਨੇ। ਕਹਿੰਦੇ ਵੀ ਮੈਂ ਐਗਜ਼ੋਨਰੇਟ ਹੋ ਗਿਆ ਇਸ ਦੇ ਵਿੱਚ, ਜਦ ਕਿ ਟਰੰਪ ਹੁਣਾਂ ਦਾ ਨਾਮ ਹਜ਼ਾਰਾਂ ਤੋਂ ਲੱਖਾਂ ਵਾਰ ਕਥਿਤ ਤੌਰ ਦੇ ਉੱਤੇ ਉਹਨਾਂ ਐਪਸਟੀਨ ਫਾਈਲਸ ਦੇ ਵਿੱਚ ਆ ਰਿਹਾ ਹੈਗਾ ਆ। ਸੋ ਬਿਲਕੁਲ ਇਸ ਤੋਂ ਪਹਿਲਾਂ 400 ਸਾਲ ਪਹਿਲਾਂ 1640 ਦੇ ਵਿੱਚ ਜੋ ਇੱਕ ਬ੍ਰਿਟਿਸ਼ ਰਾਇਲ ਆ ਉਹਨੂੰ ਸਜ਼ਾ ਹੋਈ ਸੀ। ਕਿੰਗ ਚਾਰਲਸ 1 ਸੀ ਉਸ ਟਾਈਮ ਦੇ ਉੱਤੇ 1642 ਦੇ ਲਾਗੇ ਛਾਗੇ, ਜਦੋਂ ਉਹ ਕਹਿੰਦੇ ਵੀ ਇੰਗਲਿਸ਼ ਸਿਵਲ ਵਾਰ ਹੋਇਆ ਸੀਗਾ। ਸੋ ਤੇ ਕਹਿੰਦੇ ਬਹੁਤ ਹੀ ਇਹ ਪ੍ਰਿੰਸ ਜਿਹੜਾ ਆ ਐਂਡਰਿਊ ਡਰਿਆ ਹੋਇਆ ਸੀ ਜਦੋਂ ਉਹਨੂੰ ਅਰੈਸਟ ਕੀਤਾ। ਉਹਦੀਆਂ ਜਿਹੜੀਆਂ ਪਿਕਚਰਸ ਵੀ ਆ ਰਹੀਆਂ ਹੈਗੀਆਂ, ਬੜੀਆਂ ਜਿਹੜੀਆਂ ਆ ਡਰੇ ਹੋਏ ਬੰਦੇ ਦੀਆਂ ਜਿੱਦਾਂ ਹੁੰਦੀਆਂ ਉਸ ਹਿਸਾਬ ਦੇ ਨਾਲ ਆ ਰਹੀਆਂ ਹੈਗੀਆਂ। ਅਗਲੀ ਖਬਰ ਵੱਲ ਚੱਲੀਏ ਤੇ LA ਦੇ ਲਾਸ ਐਂਜਲਸ 'ਚ ਇੱਕ ਇਨਫਲੂਐਂਸਰ ਦੇ ਘਰ ਦੇ ਵਿੱਚ ਚੋਰ ਜਿਹੜੇ ਵੜ ਗਏ ਤੇ ਉਹਨਾਂ ਨੇ ਜੋ ਕਾਫੀ ਜ਼ਿਆਦਾ ਭੰਨ ਤੋੜ ਕੀਤੀ ਤੇ ਚੋਰੀ ਵੀ ਕੀਤੀ ਹੈਗੀ ਆ। ਹੁਣ ਇਸ ਨੂੰ ਇੱਕ ਤਰ੍ਹਾਂ ਦੇ ਨਾਲ ਹੇਟ ਕ੍ਰਾਈਮ ਵਜੋਂ ਵੀ ਲਿਆ ਜਾ ਰਿਹਾ ਹੈਗਾ। ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਕਿ ਉਹ ਵਰਗਰਲੀ ਹੋਈ ਆ, ਉਸ ਨੂੰ ਇਨਵੈਸਟੀਗੇਟ ਕਰ ਰਹੇ ਹੈਗੇ ਆ। ਵੈਲੈਂਟਾਈਨ ਡੇ ਵਾਲੇ ਦਿਨ ਜਦੋਂ ਹੋਈ ਸੀ, ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ ਸੈਨ ਫਰਨਾਂਡੋ ਵੈਲੀ ਜਿਹੜਾ ਘਰ ਹੈਗਾ ਕ੍ਰਿਸਟੀ ਕੁੱਕ ਦਾ, ਤੇ ਉਹਦਾ ਜਿਹੜਾ ਨਾਮ ਆ ਉਹ ਜਾਂਦੀ ਹੈਗੀ ਆ ਸਪਿਲ ਸ਼ੇਸ਼ ਕਰਕੇ, YouTube ਦੇ ਉੱਤੇ ਬੜੀ ਪੋਪੂਲਰ ਹੈਗੀ ਆ। ਸੋ ਜੋ ਚੋਰ ਸੀ ਉਹਦੇ ਘਰ ਦੇ ਵਿੱਚ ਵੜ ਗਏ ਤੇ ਉਹ ਉੱਥੋਂ ਕਾਫੀ ਸਮਾਨ ਜਿਹੜਾ ਹੈ ਉਹਦਾ ਚੋਰੀ ਵੀ ਕਰਕੇ ਲੈ ਗਏ ਤੇ ਟੁੱਟ ਭੱਜ ਵੀ ਜਿਹੜੀ ਆ ਕਰ ਗਏ। ਤੇ ਕਹਿੰਦੇ ਉਹਦੇ 'ਚ ਇੱਕ ਬੁੱਧਾ ਦਾ ਸਟੈਚੂ ਸੀ ਬੜਾ ਵੱਡਾ, ਉਸ ਨੂੰ ਵੀ ਜਿਹੜਾ ਆ ਤੋੜ ਗਏ ਹੈਗੇ ਆ। ਸੋ LAPD ਜੋ ਆ ਹੇਟ ਕ੍ਰਾਈਮ ਵਜੋਂ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਕਰ ਰਹੀ ਹੈਗੀ ਆ, ਵੈਂਡਲਿਜ਼ਮ ਆਫ ਬੁੱਧਿਸਟ ਰਿਪਰੈਜ਼ੈਂਟੇਸ਼ਨ ਦੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਤਾਂ ਅੱਜ ਇਹ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ, ਟਰੰਪ ਹੁਣਾਂ ਨੇ ਚੇਤਾਵਨੀ ਦਿੱਤੀ ਆ ਇਰਾਨ ਨੂੰ, ਬੈਡ ਥਿੰਗਸ ਵਿਲ ਹੈਪਨ, ਵੀ ਤੁਹਾਡੇ ਨਾਲ ਮਾੜਾ ਜਿਹੜਾ ਉਹ ਹੋਊਗਾ ਜੇ ਤੁਸੀਂ ਕਿਸੇ ਤਰੀਕੇ ਦੀ ਮੀਨਿੰਗਫੁਲ ਚੰਗੀ ਕੋਈ ਡੀਲ ਨਹੀਂ ਕਰਦੇ ਹੈਗੇ। 10 ਦਿਨ ਦੀ ਡੈਡਲਾਈਨ ਉਹਨਾਂ ਨੇ ਦੇ ਦਿੱਤੀ ਆ ਇਰਾਨ ਨੂੰ, 10 ਦਿਨ ਦੀ ਮੌਲਤ ਜਿਹੜੀ ਉਹ ਮਿਲੀ ਆ ਤੇ ਕਹਿੰਦੇ ਵੀ ਨਹੀਂ ਤਾਂ US ਦੇ ਦੁਆਰਾ ਮਿਲਟਰੀ ਐਕਸ਼ਨ ਇਰਾਨ ਦੇ ਉਲਟ ਕੀਤਾ ਜਾ ਸਕਦਾ ਹੈਗਾ ਆ। ਸੋ ਬੋਰਡ ਆਫ ਪੀਸ ਦੀ ਮੀਟਿੰਗ ਦੇ ਦੌਰਾਨ ਟਰੰਪ ਹੁਣਾਂ ਨੇ ਇਹ ਜਿਹੜੀ ਗੱਲ ਆਖੀ ਆ। ਬੋਰਡ ਆਫ ਪੀਸ ਦੀ ਮੀਟਿੰਗ ਦੇ ਵਿੱਚ ਉਹਦੀ ਜਿਹੜੀ ਸੀਟ ਆ $1 ਬਿਲੀਅਨ ਦੇ ਵਿੱਚ ਵਿਕ ਰਹੀ ਆ ਤੇ ਟਰੰਪ ਹੁਣਾਂ ਨੂੰ ਹੁਣ ਤੱਕ 7 ਮੁਲਕਾਂ ਨੇ ਹਾਂ ਕਰ ਦਿੱਤੀ ਆ ਵੀ ਉਹ ਬੋਰਡ ਆਫ ਪੀਸ ਦੀ ਜਿਹੜੀ ਸੀਟ ਆ ਉਸ ਨੂੰ ਉਹ ਖਰੀਦਣ ਜਾ ਰਹੇ ਹੈਗੇ ਆ। ਸੋ ਟਰੰਪ ਹੁਣਾਂ ਨੇ ਉੱਥੇ ਹੀ ਕਿਹਾ ਵੀ ਨੈਗੋਸ਼ੀਏਸ਼ਨਸ ਇਰਾਨ ਦੇ ਨਾਲ ਵਧੀਆ ਜਿਹੜੀਆਂ ਚੱਲ ਰਹੀਆਂ ਆ, ਪਰ ਨਾਲ ਹੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਧਮਕੀ ਦੇ ਦਿੱਤੀ ਇਰਾਨ ਨੂੰ ਵੀ ਜੇ ਮੀਨਿੰਗਫੁਲ ਐਗਰੀਮੈਂਟ ਨਹੀਂ ਹੁੰਦਾ ਅਦਰਵਾਈਜ਼ ਬੈਡ ਥਿੰਗਸ ਵਿਲ ਹੈਪਨ। ਏਅਰ ਸਟ੍ਰਾਈਕਸ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ, ਆਪਾਂ ਕੱਲ ਹੀ ਦੱਸਿਆ ਸੀ ਹਰਜੋਤ ਸਿੰਘ ਜੀ, ਤੁਸੀਂ ਵੀ ਕਿਸ ਤਰੀਕੇ ਦੇ ਨਾਲ ਜੰਗੀ ਬੇੜੇ ਤੇ ਮਿਲਟਰੀ ਬਿਲਡ ਅਪ ਇਰਾਨ ਦੇ ਇਰਦ ਗਿਰਦ ਉਸਦੇ ਆਲੇ ਦੁਆਲੇ ਵੱਡੇ ਪੱਧਰ ਦੇ ਉੱਤੇ ਕੀਤਾ ਜਾ ਰਿਹਾ ਆ। ਉਹਨਾਂ ਨੇ ਇਹ ਚੀਜ਼ ਜਿਹੜੀ ਕਹੀ ਟਰੰਪ ਹੁਣਾਂ ਨੇ ਵੀ ਹੋ ਹੀ ਨਹੀਂ ਸਕਦਾ ਵੀ ਇਰਾਨ ਦੇ ਕੋਲ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਨਿਊਕਲੀਅਰ ਵੈਪਨ ਜਿਹੜਾ ਉਹ ਜਾਣ ਦਈਏ। ਕਹਿੰਦੇ ਵੀ ਇਹ ਤਾਂ ਐਕਸਿਸਟੈਂਸ਼ੀਅਲ ਥ੍ਰੈਟ ਹੋਊਗਾ ਮਿਡਲ ਈਸਟ ਦੇ ਲਈ ਤੇ ਹੋਰ ਮੁਲਕਾਂ ਦੇ ਲਈ ਜੇ ਇਰਾਨ ਦੇ ਕੋਲ ਨਿਊਕਲੀਅਰ ਵੈਪਨ ਆਉਂਦਾ ਆ। ਇਰਾਨ ਤੇ US ਦੇ ਜਿਹੜੇ ਨੈਗੋਸ਼ੀਏਟਰ ਆ ਉਹ ਬੀਤੇ ਦਿਨੀ ਮੰਗਲਵਾਰ ਨੂੰ ਜਨੇਵਾ ਦੇ ਵਿੱਚ ਮਿਲੇ ਸੀ, ਜਿੱਥੇ ਅਬਾਸ ਅਰਗਾਚੀ ਜੋ ਇਰਾਨ ਦੇ ਫੋਰਨ ਮਿਨਿਸਟਰ ਆ, ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਵੀ ਦੋਨਾਂ ਮੁਲਕਾਂ ਦੇ ਵਿੱਚ ਗਾਈਡਿੰਗ ਪ੍ਰਿੰਸੀਪਲਸ ਵੀ ਜਿਸ ਆਧਾਰ ਦੇ ਉੱਤੇ ਡੀਲ ਹੋਣੀ ਆ ਉਸ ਦੇ ਉੱਤੇ ਸਹਿਮਤੀ ਜਿਹੜੀ ਉਹ ਬਣੀ ਹੈਗੀ ਆ। ਕੱਲ ਜਿਹੜੇ ਕੈਰੋਲਿਨ ਲਵਿਟ ਹੈਗੇ ਆ ਉਹਨਾਂ ਨੇ ਇਹ ਕਿਹਾ ਸੀਗਾ ਵੀ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਜ਼ਰੂਰ ਹੋਈ ਆ, ਪਰ ਕਈ ਇਸ਼ੂਜ਼ ਦੇ ਉੱਤੇ ਦੋਨੋਂ ਵੱਖੋ ਵੱਖਰੀ ਰਾਏ ਰੱਖਦੇ ਆ। ਸੋ ਟਰੰਪ ਹੁਣਾਂ ਨੇ ਅੱਜ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਆ, 10 ਦਿਨ ਦੀ ਮੌਹਲਤ ਦੇ ਦਿੱਤੀ ਆ ਵੀ ਭਾਈ ਜੇ ਤੁਸੀਂ ਸਾਡੇ ਨਾਲ ਕੋਈ ਚੰਗੀ ਡੀਲ ਨਿਊਕਲੀਅਰ ਵਾਲੇ ਮਾਮਲੇ ਦੇ ਵਿੱਚ
ਮੀਨਿੰਗਫੁਲ ਡੀਲ ਨਹੀਂ ਬਣਾਈ ਤਾਂ 10 ਦਿਨਾਂ ਬਾਅਦ ਤੁਹਾਡੇ ਉਲਟ ਮਿਲਟਰੀ ਐਕਸ਼ਨ ਲਿਆ ਜਾ ਸਕਦਾ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣੀ ਇਜ਼ਰਾਈਲ ਨੂੰ ਜਾ ਰਿਹਾ ਫਰਵਰੀ 28 ਨੂੰ ਤੇ ਉੱਥੇ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੂੰ ਮਿਲਣਗੇ। ਸਟੇਟ ਡਿਪਾਰਟਮੈਂਟ ਦੇ ਆਫੀਸ਼ੀਅਲਸ ਦੱਸ ਰਹੇ ਹੈਗੇ, ਆਪਾਂ ਕੱਲ ਵੀ ਇਹਦੇ ਵਿੱਚ ਖਬਰ ਕੀਤੀ ਸੀ। ਤੇ ਨੈਤਨਯਾਹੂ ਤਾਂ ਬਹੁਤ ਕਾਲਾ ਆ ਯੂਨਾਈਟਿਡ ਸਟੇਟ ਨੂੰ ਕਿ ਇੱਕਦਮ ਜਿਹੜਾ ਆ ਮੇਜਰ ਅਟੈਕ ਇਰਾਨ ਦੇ ਉੱਤੇ ਛੱਡ ਦਿੱਤਾ ਜਾਵੇ, ਕੀਤਾ ਜਾਵੇ, ਤਾਂ ਕਿ ਜਿਹੜਾ ਆ ਇਰਾਨ ਦੀ ਜਿਹੜੀ ਸਰਕਾਰ ਆ ਖਮੈਨੀ ਦੀ ਉਸ ਨੂੰ ਟੋਪਲ ਕੀਤਾ ਜਾਵੇ। ਮਿਡਲ ਈਸਟ ਦੇ ਜਿਹੜੇ ਐਕਸਪਰਟਸ ਆ ਉਹਨਾਂ ਨੇ ਇਹ ਕਿਹਾ ਵੀ ਇਰਾਨ ਇਜ਼ ਅਨਲਾਈਕਲੀ ਟੂ ਐਗਰੀ ਟੂ ਆਲ ਆਫ ਇਜ਼ਰਾਈਲ ਡਿਮਾਂਡ ਜਿਹੜੀਆਂ ਇਜ਼ਰਾਈਲ ਦੀਆਂ ਹੈਗੀਆਂ ਆ। ਤੇ ਕਹਿੰਦੇ ਵੀ ਲੱਗਦਾ ਨਹੀਂ ਵੀ ਖਮੈਨੀ ਹੁਣੀ ਇਹ ਜਿਹੜੀਆਂ ਇਜ਼ਰਾਈਲ ਵਾਲੇ ਡਿਮਾਂਡਸ ਰੱਖ ਰਹੇ ਉਹਨਾਂ ਨੂੰ ਮੰਨਣਗੇ। ਸੋ ਹੁਣ ਦੇਖਦੇ ਆ, ਟਰੰਪ ਉਹਨਾਂ ਨੇ ਕਹਿਤਾ ਵੀ 10 ਦਿਨਾਂ ਦੇ ਵਿੱਚ ਆਪਾਂ ਡਿਸਾਈਡ ਕਰਾਂਗੇ ਕਿ ਕੀ ਕਰਨਾ ਹੈਗਾ। ਪਰ ਮਿਲਟਰੀ ਜਿਹੜਾ ਬਿਲਡ ਅਪ ਆ ਉਹ ਬਹੁਤ ਵੱਡਾ ਉੱਥੇ ਇਸ ਟਾਈਮ ਹੈਗਾ ਜੀ। ਫੈਡਰਲ ਜੱਜ ਜੀ। ਨੇ ਰਾਸ਼ਟਰਪਤੀ ਟਰੰਪ ਤੇ ਟਰੰਪ ਐਡਮਿਨਿਸਟ੍ਰੇਸ਼ਨ ਬੇਸਿਕਲੀ ਉਹਨਾਂ ਦੇ ਉਲਟ ਇੱਕ ਕਾਫੀ ਸਕੇਦਿੰਗ ਰੂਲਿੰਗ ਕੀਤੀ ਹੈ। ਸੋ ਕਾਫੀ ਝਾੜ ਪਈ ਹੈ ਐਡਮਿਨਿਸਟ੍ਰੇਸ਼ਨ ਦੀ। ਉਹਨਾਂ ਨੇ ਕਿਹਾ ਵੀ ਇਹ ਟੈਰਰ ਹੀ ਆਪਣੇ ਜਿਹੜੇ ਅਗੇਂਸਟ ਇਮੀਗ੍ਰੈਂਟਸ ਆ ਉਹ ਲਗਾਤਾਰ ਫੈਲਾ ਰਹੇ ਹੈਗੇ ਆ। ਸੋ ਫੈਡਰਲ ਜੱਜ ਨੇ ਅਕਿਊਜ਼ ਕੀਤਾ ਆ, ਦੋਸ਼ ਲਾਏ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੀ ਉਹ ਟੈਰਰਾਈਜ਼ ਕਰ ਰਹੇ ਨੇ ਇਮੀਗ੍ਰੈਂਟਸ ਨੂੰ ਤੇ ਰੈਕਲੈਸਲੀ ਵਾਇਲੇਟ ਕਰ ਰਹੇ ਆ ਕਾਨੂੰਨਾਂ ਨੂੰ, ਕਾਨੂੰਨ ਦੀਆਂ ਧੱਜੀਆਂ ਜਿਹੜੀਆਂ ਉਹ ਉਡਾ ਰਹੇ ਆ, ਜਦ ਇਹਨਾਂ ਨੇ ਟੀਚਾ ਮਿੱਥਿਆ ਹੋਇਆ ਵੀ ਮਿਲੀਅਨਸ ਆਫ ਲੋਕਾਂ ਨੂੰ ਅਮਰੀਕਾ ਦੇ ਵਿੱਚੋਂ ਡਿਪੋਰਟ ਕਰ ਦੇਣਾ ਹੈਗਾ ਆ। ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਅਮਰੀਕਨ ਸਿਟੀਜ਼ਨ ਰਿਨੇ ਗੁੱਡ ਤੇ ਐਲੈਕਸ ਪ੍ਰੈਟੀ ਦੀ ਮਿਨੇਸੋਟਾ ਦੇ ਵਿੱਚ ਜੋ ਮੌਤ ਹੋਈ ਆ, ਕਹਿੰਦੇ ਵੀ ਵਾਈਟ ਹਾਊਸ ਨੇ ਜਿਹੜੀ ਆਪਣੀ ਵਾਇਲੈਂਸ ਆ ਆਪਣੇ ਹੀ ਲੋਕਾਂ ਦੇ ਉਲਟ ਐਕਸਟੈਂਡ ਕਰ ਦਿੱਤੀ ਆ, ਫੈਲਾ ਦਿੱਤੀ ਹੈਗੀ ਆ। ਸੋ ਜਿਹੜੇ ਯੂਐਸ ਡਿਸਟ੍ਰਿਕਟ ਜੱਜ ਸਨਸ਼ਾਈਨ ਸਕਾਈਜ਼ ਰਿਵਰਸਾਈਡ ਕੈਲੀਫੋਰਨੀਆ ਚ ਆ, ਉਹਨਾਂ ਨੇ ਕੱਲ ਆਪਣਾ ਇੱਕ ਡਿਸੀਜਨ ਦੇ ਵਿੱਚ ਇਹ ਆਪਣੀ ਰਾਏ ਆ ਉਹ ਪੇਸ਼ ਕੀਤੀ ਆ। ਕਹਿੰਦੇ ਵੀ ਜਿਹੜਾ ਥ੍ਰੈਟ ਇਸ ਟਾਈਮ ਖਤਰਾ ਜੋ ਐਗਜ਼ੈਕਟਿਵ ਬ੍ਰਾਂਚ ਦੇ ਦੁਆਰਾ ਪੋਜ਼ ਕੀਤਾ ਜਾ ਰਿਹਾ ਆ, ਕਹਿੰਦੇ ਵੀ ਇਸ ਨੂੰ ਆਈਸੋਲੇਸ਼ਨ ਦੇ ਵਿੱਚ ਵਿਊ ਨਹੀਂ ਕੀਤਾ ਜਾ ਸਕਦਾ ਆ। ਸੋ ਜਿਹੜੇ ਜੱਜ ਸਕਾਈਜ਼ ਆ ਉਹਨਾਂ ਨੇ ਕਿਹਾ ਵੀ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਦਸੰਬਰ ਦੀ ਜਿਹੜੀ ਉਹਨਾਂ ਦੁਆਰਾ ਰੂਲਿੰਗ ਦਿੱਤੀ ਗਈ ਸੀ ਉਸ ਦੀ ਉਲੰਘਣਾ ਕੀਤੀ ਆ ਤੇ ਇਲੀਗਲੀ ਡਿਨਾਈ ਕਰ ਰਹੇ ਨੇ ਕਈ ਡਿਟੇਨ ਕੀਤੇ ਹੋਏ ਮਾਈਗ੍ਰੈਂਟਸ ਨੂੰ ਰਿਲੀਜ਼ ਕਰਨ ਤੋਂ। ਨਾਲ ਹੀ ਇਹਨਾਂ ਨੇ ਫਿਰ ਆਰਡਰ ਕੀਤਾ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ DHS ਨੂੰ ਵੀ ਉਹ ਨੋਟਿਸ ਪ੍ਰੋਵਾਈਡ ਕਰਨ ਜਿਹੜੇ ਲੋਕ ਵੀ ਬੌਂਡ ਦੇ ਲਈ ਐਲੀਜੀਬਲ ਹੈਗੇ ਨੇ ਤੇ ਅਟਰਨੀ ਨੂੰ ਫੋਨ ਕਾਲ ਕਰਨ ਦੀ ਜਿਹੜੀ ਆ ਉਹਨਾਂ ਨੂੰ ਆਗਿਆ ਹੋਣੀ ਚਾਹੀਦੀ ਆ 1 ਘੰਟੇ ਦੇ ਵਿੱਚ। ਸੋ ਵਾਈਟ ਹਾਊਸ ਦੇ ਦੁਆਰਾ ਇਸ ਤਰੀਕੇ ਦੇ ਨਾਲ ਕੀਤੇ ਜਾਣ ਨੂੰ ਇਸ ਜੱਜ ਨੇ ਕਾਫੀ ਸਖਤ ਸ਼ਬਦਾਂ ਦੇ ਵਿੱਚ ਇਸ ਦੀ ਕਹਿ ਸਕਦੇ ਹਾਂ ਵੀ ਆਲੋਚਨਾ ਕੀਤੀ ਆ। ਸੋ ਕਹਿੰਦੇ ਵੀ ਪਾਸਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਸੀ ਹੁੰਦਾ, ਜਿਨ੍ਹਾਂ ਨੂੰ ਫਲਾਈਟ ਰਿਸਕ ਨਹੀਂ ਸੀ ਮੰਨਿਆ ਜਾਂਦਾ, ਉਹਨਾਂ ਨੂੰ ਬੌਂਡ ਦੀ ਹੀਅਰਿੰਗ ਦੇ ਦਿੱਤੀ ਜਾਂਦੀ ਸੀ ਜਿੰਨੀ ਦੇਰ ਤੱਕ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਇਮੀਗ੍ਰੇਸ਼ਨ ਦਾ ਜੱਜ ਉਹਨਾਂ ਦੀ ਕੇਸ ਦਾ ਜਿਹੜਾ ਫੈਸਲਾ ਆ ਉਹ ਨਹੀਂ ਲੈ ਲੈਂਦਾ ਸੀਗਾ। ਪਰ ਹੁਣ ਅੱਜ ਵੀ ਜਿੱਦਾਂ ਸਵੇਰੇ ਆਪਾਂ ਦੱਸਿਆ ਸੀਗਾ ਵੀ DHS ਦੇ ਨਵੇਂ ਮੈਮੋ ਦੇ ਤਹਿਤ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਨਹੀਂ ਆ ਜਾਂ ਜਿਨ੍ਹਾਂ ਨੇ ਗ੍ਰੀਨ ਕਾਰਡ ਦੇ ਲਈ ਅਜੇ ਤੱਕ ਅਪਲਾਈ ਨਹੀਂ ਕੀਤਾ ਹੋਇਆ, ਉਹਨਾਂ ਨੂੰ ਅਣਮਿੱਥੇ ਸਮੇਂ ਦੇ ਲਈ ਡਿਟੇਨ ਕਰਕੇ ਰੱਖਿਆ ਜਾ ਸਕਦਾ ਆ ਵੈਟਿੰਗ ਦੇ ਨਾਮ ਦੇ ਉੱਤੇ। ਸੋ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ ਤੇ ਆਪਾਂ ਦੇਖ ਹੀ ਰਹੇ ਆ ਵੀ ਮਿਨੇਸੋਟਾ ਦੇ ਵੀ ਇੱਕ ਜੱਜ ਨੇ ਕਿਹਾ ਸੀਗਾ ਵੀ ਜੱਜ ਦੇ ਜਿਹੜੇ ਆਰਡਰ ਆ, ਜੁਡੀਸ਼ੀਅਲ ਆਰਡਰਸ ਆ, ਉਹਨਾਂ ਨੂੰ ਵਾਇਲੇਟ ਨਹੀਂ ਕਰਨਾ ਚਾਹੀਦਾ, ਪਰ DHS ਵਾਲੇ ਉਹ ਲਗਾਤਾਰ ਕਰ ਰਹੇ ਆ ਤੇ ਇਹ ਹੁਣ ਰਿਵਰਸਾਈਡ ਦੇ ਜੱਜ ਨੇ ਵੀ ਇਸੇ ਤਰੀਕੇ ਦੀ ਆਪਣੀ ਜਿਹੜੀ ਰੂਲਿੰਗ ਤੇ ਓਪੀਨੀਅਨ ਰੱਖਿਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਹੌਸਪੀਟੈਲਿਟੀ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਆ ਉਹ ਵਰਕਰਸ ਉਹਨਾਂ ਨੇ ਇੱਕ ਪ੍ਰੋਟੈਸਟ ਮਾਰਚ ਵੀ ਕੀਤਾ ਬਹੁਤ ਵੱਡਾ। ਕਹਿੰਦੇ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੌਸਪੀਟੈਲਿਟੀ ਵਰਕਰਸ ਦੀ ਯੂਨੀਅਨ ਆ, ਉਹਨਾਂ ਨੇ ਕਿਹਾ ਵੀ ਜੋ ਆਈਸ ਦਾ ਕ੍ਰੈਕਡਾਊਨ ਆ ਇਹਦੇ ਕਰਕੇ ਟੂਰਿਜ਼ਮ ਇੰਡਸਟਰੀ ਬਹੁਤ ਜ਼ਿਆਦਾ ਹਿੱਟ ਹੋ ਰਹੀ ਆ, ਜਿਹਦੇ ਨਾਲ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹੈਗੀਆਂ। ਸੰਨ 2024 ਦਸੰਬਰ ਤੋਂ ਲੈ ਕੇ ਦਸੰਬਰ 2025 ਤਾਈਂ 98,000 ਲੋਕ ਜੋ ਆ ਉਹਨਾਂ ਨੇ ਆਪਣੀਆਂ ਜੌਬਸ ਗਵਾ ਲਈਆਂ ਜੋ ਹੌਸਪੀਟੈਲਿਟੀ ਇੰਡਸਟਰੀ 'ਚ ਹੈਗੇ, ਖਾਸ ਕਰਕੇ ਹੋਟਲ ਮੋਟਲ ਇਸ ਇੰਡਸਟਰੀ ਦੇ ਵਿੱਚ। ਕਹਿੰਦੇ ਵੀ 3 ਲੱਖ ਦੇ ਕਰੀਬ ਵਰਕਰਸ ਹੌਸਪੀਟੈਲਿਟੀ, ਫੂਡ ਤੇ ਟੂਰਿਜ਼ਮ ਇੰਡਸਟਰੀ ਦੇ ਵਿੱਚ USA ਤੇ ਕੈਨੇਡਾ ਦੇ ਵਿੱਚ ਹੈਗੇ ਆ। ਯੂਨੀਅਨ ਲੀਡਰਸ ਨੇ ਇਹ ਕਿਹਾ ਵੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਦਾ ਬਹੁਤ ਹੀ
ਬਰੂਟਲ ਇਮੀਗ੍ਰੇਸ਼ਨ ਕ੍ਰੈਕਡਾਊਨ ਹੈਗਾ ਆ। ਉਹਦੇ ਨਾਲ ਜੋ ਵਰਕਰਸ ਆ ਡਰੇ ਹੋਏ ਆ, ਉਹ ਕੰਮ ਤੇ ਨਹੀਂ ਜਾ ਰਹੇ ਹੈਗੇ। ਕਹਿੰਦੇ ਵੀ USA 'ਚ $1.2 ਬਿਲੀਅਨ ਦਾ ਟੂਰਿਜ਼ਮ ਦਾ ਰੈਵਨਿਊ ਜਿਹੜਾ ਆ ਉਹ ਡਰੋਪ ਹੋਇਆ, ਉਹ ਘਟਿਆ ਹੈਗਾ ਲਗਭਗ 5.5% ਸਤੰਬਰ 24 ਤੋਂ ਲੈ ਕੇ ਸਤੰਬਰ 2025 ਤਾਈਂ। ਤੇ ਯੂਨੀਅਨ ਦੇ ਜਿਹੜੇ ਵਰਕਰਸ ਆ ਲੋਕਲ 17 ਯੂਨੀਅਨ ਆ, ਉਹਨਾਂ ਨੇ ਇਹ ਕਿਹਾ ਵੀ ਇਮੀਗ੍ਰੇਸ਼ਨ ਜਿਹੜੇ ਖਾਸ ਕਰਕੇ ਇਮੀਗ੍ਰੈਂਟ ਵਰਕਰਸ ਆ ਉਹ ਬਹੁਤ ਇੰਪੋਰਟੈਂਟ ਪਾਰਟ ਹੈਗਾ ਆ ਇਸ ਵਰਕਫੋਰਸ ਦਾ। ਕਿਉਂਕਿ ਉਹੀ ਜ਼ਿਆਦਾ ਜਿਹੜੇ ਆ ਹੋਟਲ ਮੋਟਲ ਰੈਸਟੋਰੈਂਟ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੈਗੇ ਆ। ਸੋ ਮਿਨੀਐਪੋਲਿਸ ਦੇ ਵਿੱਚ 6000 ਦੇ ਕਰੀਬ ਵਰਕਰਸ ਹੈਗੇ ਆ ਜੋ ਇਸ ਇੰਡਸਟਰੀ ਦੇ ਨਾਲ ਰਿਲੇਟਡ ਆ। ਤੇ ਉਹਨਾਂ ਨੇ ਵੀ ਬਹੁਤ ਵੱਡਾ ਹਿੱਸਾ ਜਿਹੜਾ ਆ ਇੱਕ ਪ੍ਰੋਟੈਸਟ ਦੇ ਵਿੱਚ ਲਿਆ ਹੈਗਾ। ਸੋ ਇਹ ਕਹਿੰਦੇ ਮਿਨੇਸੋਟਾ ਤੋਂ ਸ਼ੁਰੂ ਹੋਇਆ, ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਸਾਰਾ ਕੁਝ ਇਦਾਂ ਹੀ ਵਾਪਰ ਰਿਹਾ ਹੈਗਾ ਆ। ਇੰਟਰਨੈਸ਼ਨਲ ਵਿਜ਼ਟਰਸ ਅਮਰੀਕਾ ਦੇ ਵਿੱਚ 2.5 ਮਿਲੀਅਨ ਜੋ ਆ ਉਹ ਡਿਕਲਾਈਨ ਹੋਏ ਆ, ਉਹ ਘੱਟ ਹੋਏ ਆ ਸਨ 2025 'ਚ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ 25 ਲੱਖ ਲੋਕ ਟੂਰਿਜ਼ਮ ਤੇ ਜਿਹੜੇ ਹਰ ਸਾਲ ਆਉਂਦੇ ਸੀ ਉਹ ਅਮਰੀਕਾ ਦੇ ਵਿੱਚ ਨਹੀਂ ਆਏ ਹੈਗੇ। ਤੇ ਇਹ ਕਈ ਤਾਂ ਸਟੇਟਾਂ ਜਿਹੜੀਆਂ ਉਹ ਟੂਰਿਜ਼ਮ ਤੇ ਹੀ ਡਿਪੈਂਡ ਕਰਦੀਆਂ ਹੈਗੀਆਂ। ਸੋ ਉਹਨਾਂ ਦੇ ਉੱਤੇ ਜਿਹੜਾ ਇਕੋਨਮੀ ਨੂੰ ਬਹੁਤ ਵੱਡਾ ਅਸਰ ਪੈ ਰਿਹਾ ਹੈਗਾ। ਜੀ। ਬੀਤੇ ਸਾਲਾਂ ਦੇ ਵਿੱਚ ਈ-ਬਾਈਕਸ ਦਾ ਕਾਫੀ ਜ਼ਿਆਦਾ ਪ੍ਰਚਾਰ ਹੋਇਆ ਆ ਤੇ ਕਾਫੀ ਜ਼ਿਆਦਾ ਉਹ ਆਪਾਂ ਨੂੰ ਰੋਡਸ ਦੇ ਉੱਤੇ ਦਿਖ ਰਹੀਆਂ ਆ। ਪਰ ਕਹਿੰਦੇ ਵੀ ਨਾਲ ਦੇ ਨਾਲ ਜਿਹੜੀਆਂ ਈ-ਬਾਈਕਸ ਦੇ ਕਰਕੇ ਜਿਹੜੀਆਂ ਸੱਟਾਂ ਆ, ਉਹ ਵੀ ਇੰਜਰੀਜ਼ ਆ, ਉਹ ਵੀ ਬਹੁਤ ਵਧੀਆਂ ਆ। ਹੁਣ ਇੱਕ ਅਸੈਂਬਲੀ ਮੈਂਬਰ ਨੇ ਰਬੈਕਾ ਬੌਰ-ਕਾਹਨ ਓਰਿੰਡਾ ਜਿਹੜੇ ਇਲਾਕੇ ਤੋਂ ਡੈਮੋਕ੍ਰੇਟ ਪਾਰਟੀ ਵੱਲੋਂ ਉਹ ਹੁਣ ਇੱਕ ਨਵਾਂ ਬਿੱਲ ਪ੍ਰਪੋਜ਼ ਕਰ ਰਹੇ ਆ ਪਬਲਿਕ ਸੇਫਟੀ ਨੂੰ ਮੁੱਖ ਰੱਖਦੇ ਹੋਏ ਵੀ ਜਿਹੜੇ ਸਰਟਨ ਇਲੈਕਟ੍ਰਿਕ ਬਾਈਸਾਈਕਲਸ ਆ, ਈ-ਬਾਈਕਸ ਆ, ਉਹਨਾਂ ਨੂੰ ਰਜਿਸਟਰ ਕਰਵਾਉਣਾ ਪਊਗਾ ਸਟੇਟ ਦੇ ਨਾਲ ਤੇ ਉਹਨਾਂ ਨੂੰ ਲਾਇਸੈਂਸ ਪਲੇਟਾਂ ਜਿਹੜੀਆਂ ਉਹ ਲਗਵਾਉਣੀਆਂ ਪੈਣਗੀਆਂ। ਇਸ ਟਾਈਮ ਲਾਜ਼ ਦੇ ਲੂਪ ਹੋਲ ਦੇ ਚੱਲਦਿਆਂ ਪੈਡਲ ਜਿਹੜਾ ਉਹ ਲਾ ਕੇ ਕਾਫੀ ਤੇਜ਼ ਈ-ਬਾਈਕਸ ਉਹ ਵਿਕ ਰਹੀਆਂ ਨੇ ਜਿਨ੍ਹਾਂ ਨੂੰ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈਗੀ। ਤੇ ਕਹਿੰਦੇ ਵੀ ਇਹ ਕਾਮਨ ਸੈਂਸ ਲੈਜਿਸਲੇਸ਼ਨ ਆ ਜਿਹਦੇ ਨਾਲ ਅਕਾਊਂਟੇਬਿਲਟੀ ਵਧੂਗੀ ਤੇ ਲਾ ਐਨਫੋਰਸਮੈਂਟ ਨੂੰ ਮਦਦ ਮਿਲੇਗੀ ਬੱਚਿਆਂ ਨੂੰ ਤੇ ਹੋਰ ਜਿਹੜੇ ਰੋਡਵੇਜ਼ ਨੂੰ ਯੂਜ਼ ਕਰਦੇ ਆ ਉਹਨਾਂ ਨੂੰ ਬਚਾਉਣ ਦੇ ਲਈ। ਅਸੈਂਬਲੀ ਬਿੱਲ 1942 ਇਸ ਦਾ ਨਾਮ ਆ। ਈ ਬਾਈਕ ਅਕਾਊਂਟੇਬਿਲਟੀ ਐਕਟ ਕਲਾਸ 2 ਤੇ ਕਲਾਸ 3 ਈ ਬਾਈਕਸ ਆ ਉਹਨਾਂ ਨੂੰ ਰਜਿਸਟਰ ਕਰਾਉਣਾ ਪਊਗਾ DMV ਦੇ ਵਿੱਚ। ਸੋ ਲੈਟਸ ਸੀ ਇਸ ਦੇ ਵਿੱਚ ਕੀ ਜਿਹੜਾ ਅੱਗੇ ਬਣਦਾ ਹੈਗਾ ਆ। ਇਹਨਾਂ ਦਾ ਜਿਹੜਾ ਆਫਿਸ ਆ ਉਹ ਇਹ ਦੱਸਦਾ ਆ ਵੀ 2018 ਤੋਂ ਲੈ ਕੇ 2023 ਦੇ ਵਿੱਚ ਈ ਬਾਈਕਸ ਤੇ ਐਕਸੀਡੈਂਟ 18 ਗੁਣਾ ਜਿਹੜੇ ਉਹ ਵੱਧ ਚੁੱਕੇ ਆ ਜਿਹਦੇ ਨਾਲ ਕਈ ਲੋਕਾਂ ਨੂੰ ਗੰਭੀਰ ਸੱਟਾਂ ਜਿਹੜੀਆਂ ਆ ਉਹ ਉਹਨਾਂ ਦਾ ਸਾਹਮਣਾ ਕਰਨਾ ਪਿਆ ਆ। ਇੱਕ ਕਾਮਨ ਸੈਂਸ ਬਿੱਲ ਤਾਂ ਹਰਜੋਤ ਸਿੰਘ ਜੀ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਵੀ ਪਾਸ ਹੋਇਆ ਸੀ ਜਿਸ ਨੂੰ ਗਵਰਨਰ ਨਿਊਸਮ ਨੇ ਵੀਟੋ ਕਰ ਦਿੱਤਾ ਸੀ। ਜੀ, ਅਗਲੀ ਖਬਰ ਵੱਲ ਚਲੀਏ। ਫ੍ਰਿਜ਼ਨੋ ਦੇ ਵਿੱਚ ਬੰਦੇ ਨੂੰ ਅਰੈਸਟ ਕੀਤਾ ਗਿਆ ਹੈ ਫ੍ਰਿਜ਼ਨੋ ਦੀ ਪੁਲਿਸ ਵੱਲੋਂ। ਸੋ ਹੈਰਾਨੀ ਇਸ ਗੱਲ ਦੀ ਹੈ ਕਿ ਕਹਿੰਦੇ 36ਵੀਂ ਵਾਰੀ ਉਸ ਨੂੰ ਅਰੈਸਟ ਕੀਤਾ ਆ, ਉਹ ਵੀ ਚੇਜ਼ ਕਰਨ ਤੋਂ ਬਾਅਦ। 46 ਸਾਲਾਂ ਦਾ ਮਾਈਕਲ ਡੈਲਸਿਡ ਮੰਗਲਵਾਰ ਨੂੰ ਫ੍ਰਿਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਉਸ ਨੂੰ ਜਿਹੜਾ ਪਾਇਆ ਗਿਆ ਆ। ਜਿਸ ਟਾਈਮ ਦੇ ਉੱਤੇ ਉਹ ਜਦੋਂ ਉਹਨੂੰ ਅਰੈਸਟ ਕੀਤਾ ਉਹ ਅਵੇਡ ਕਰ ਰਿਹਾ ਸੀ, ਅਵੇਡਿੰਗ ਪੁਲਿਸ ਰੈਕਲੈਸ ਡਰਾਈਵਿੰਗ ਤੇ ਪ੍ਰੋਵੇਸ਼ਨ ਵਾਇਲੇਸ਼ਨ ਦੇ ਵਿੱਚ। ਉਹਦੇ ਜਿਹੜੇ ਆ ਆਊਟਸਟੈਂਡਿੰਗ ਵਾਰੰਟ ਵੀ ਸੀਗੇ, ਰੋਬਰੀ, ਡੋਮੈਸਟਿਕ ਵਾਇਲੈਂਸ, ਵਾਇਲੇਟਿੰਗ ਪ੍ਰੋਟੈਕਸ਼ਨ ਆਰਡਰ ਤੇ ਜੋ ਵਿਕਟਮਸ ਆ ਉਹਨਾਂ ਨੂੰ ਡਰਾਉਣ ਦੇ ਸੰਬੰਧ ਦੇ ਵਿੱਚ। ਫ੍ਰਿਜ਼ਨੋ ਕਾਉਂਟੀ ਦੇ ਸ਼ੈਰਿਫ ਦੇ ਆਫਿਸ ਨੇ ਇਹ ਦੱਸਿਆ ਕਿ ਜਿਹੜੇ ਡਿਟੈਕਟਿਵਸ ਆ ਉਹਨਾਂ ਨੇ ਇੱਕ ਪਿਕਅਪ ਟਰੱਕ ਜਿਹੜਾ ਉਹ ਚਲਾ ਰਿਹਾ ਸੀ ਉਹਦੇ ਵਿੱਚੋਂ ਉਸ ਨੂੰ ਫੜ ਕੇ ਜਿਹੜਾ ਆ ਬਾਹਰ ਕੱਢਿਆ ਤੇ ਫਿਰ ਜੇਲ੍ਹ ਦੇ ਵਿੱਚ ਅਰੈਸਟ ਕਰ ਲਿਆ। ਚੇਜ਼ ਪਹਿਲਾਂ ਹੋਇਆ, ਉਹਨੂੰ ਜਿਹੜਾ ਫੋਲੋ ਅਪ ਕੀਤਾ ਗਿਆ ਸੀ ਪੁਲਿਸ ਵੱਲੋਂ ਕਲਿੰਟਨ ਤੇ ਮਾਰਕਸ ਐਵਨਿਊ ਦੇ ਉੱਤੇ, ਜਿੱਥੇ ਉਸ ਨੂੰ ਅਰੈਸਟ ਕੀਤਾ ਗਿਆ ਸੀ। ਹਰਜੋਤ ਸਿੰਘ ਜੀ 36 ਵਾਰ ਜਿਹਨੂੰ ਅਰੈਸਟ ਕੀਤਾ ਹੋਵੇ ਬਾਹਰ ਕੀ ਕਰਦਾ ਆ? 46 ਸਾਲਾਂ ਦੀ ਇਹਦੀ ਉਮਰ ਆ, 36 ਵਾਰ ਇਹ ਅਰੈਸਟ ਹੋ ਚੁੱਕਾ ਹੈ। 1994 ਤੋਂ ਇਹ ਲਗਾਤਾਰ ਫ੍ਰਿਜ਼ਨੋ ਜੇਲ੍ਹ ਜਾਂ ਹੋਰ ਜੇਲ੍ਹਾਂ ਦੇ ਅੰਦਰ ਬਾਹਰ ਜਿਹੜਾ ਉਹ ਹੁੰਦਾ ਆ ਰਿਹਾ ਆ। ਉਹਦਾ ਕਹਿੰਦੇ 3 ਸਟ੍ਰਾਈਕ ਲਾਅ ਆ, ਕਿਵੇਂ ਆ? ਸੋ ਸਮਝ ਨਹੀਂ ਆ ਰਹੀ ਵੀ ਕੀ ਕੁਛ ਹੋ ਰਿਹਾ। ਸੋ ਐਵੇਂ ਨਹੀਂ ਲੋਕ ਰੌਲਾ ਪਾਉਂਦੇ ਵੀ ਕੈਲੀਫੋਰਨੀਆ ਦੇ ਵਿੱਚ ਬੜੀ ਢਿੱਲ ਦਿੱਤੀ ਜਾਂਦੀ ਆ, ਨਰਮੀ ਰੱਖੀ ਜਾਂਦੀ ਆ, ਖਾਸ ਕਰਕੇ ਅਜਿਹੇ ਕਰੀਅਰ ਕ੍ਰਿਮੀਨਲਸ ਦੇ ਲਈ। ਆਪਾਂ ਕਰੀਅਰ ਪੋਲੀਟੀਸ਼ੀਅਨ ਸੁਣਿਆ ਸੀ, ਕਰੀਅਰ ਹੋਰ ਚੀਜ਼ਾਂ ਦੇ ਵਿੱਚ ਸੁਣਿਆ ਸੀ, ਇਹ ਕਰੀਅਰ ਕ੍ਰਿਮੀਨਲ ਜਿਹੜਾ ਉਹ ਹੈਗਾ ਆ। ਉਂਝ ਦੱਸਦੇ ਜਾਈਏ ਰੌਚਕ ਤੱਥ ਇਹ ਆ ਵੀ ਵਰਲਡ ਰਿਕਾਰਡ ਜਿਹੜਾ
ਟੌਮੀ ਜੋਨਸ ਦੇ ਨਾਮ ਆ, ਆਸਟ੍ਰੇਲੀਆ ਦਾ ਇਹ ਬੰਦਾ ਆ। ਇਹ 3000 ਵਾਰ ਹਰਜੋਤ ਸਿੰਘ ਜੀ ਅਰੈਸਟ ਹੋਇਆ ਸੀ, ਜ਼ਿਆਦਾਤਰ ਡਰੰਕ ਤੇ ਡਿਸਆਰਡਰਲੀ ਕੰਡਕਟ ਨੂੰ ਜਿਹੜਾ ਉਹ ਲੈ ਕੇ। ਸੋ ਕਹਿੰਦੇ ਤਕਰੀਬਨ 3000 ਵਾਰ। ਬ੍ਰਿਸਬੇਨ ਕੁਈਨਜ਼ਲੈਂਡ ਆਸਟ੍ਰੇਲੀਆ ਦਾ ਟੌਮੀ ਜੋਨ ਸੀਗਾ ਜੋ ਇੰਨੀ ਵਾਰ ਉਸ ਨੂੰ ਅਰੈਸਟ ਜਿਹੜਾ ਉਹ ਕੀਤਾ ਗਿਆ ਸੀ। ਸਮਾਂ ਆਪਣੇ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਹੈ ਤੇ ਜਾਂਦੇ ਜਾਂਦੇ ਮਾਰਕੀਟ ਦਾ ਹਾਲ ਜੇ ਦੱਸਦੇ ਜਾਈਏ। ਅੱਜ ਡਾਓ ਜੋਨ ਦੇ ਵਿੱਚ 200 ਤੇ 68 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 49,395 ਤੇ ਬੰਦ ਹੋਇਆ। S&P 19 ਪੁਆਇੰਟ ਘਟ ਕੇ 6862 ਤੇ, ਨੈਸਡੈਕ 71 ਪੁਆਇੰਟ ਘਟ ਕੇ 22,683 ਦੇ ਉੱਤੇ। ਸੋਨੇ ਦਾ ਭਾਅ $5,016 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $67 ਪ੍ਰਤੀ ਬੈਰਲ। 10 year yield 4.06%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 67,247, ਅਥੀਰੀਅਮ 1953 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 74 ਪੈਸੇ ਰਹੇ ਆ, ਤੇ ਕੈਨੇਡਾ ਦੇ $1 ਤੇ 37 ਸੈਂਟ, ਤੇ ਇੰਡੀਆ ਦੇ 91 ਰੁਪਏ ਤੇ 3 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।